ਸਿੱਖਾਂ ਦੀ ਆਲਮੀ ਤਨਜ਼ੀਮ ਸਿੱਖ ਫॉर ਜਸਟਿਸ ਦੇ ਜਨਰਲ ਸੈਕਟਰੀ ਗੁਰਬਤਵੰਤ ਸਿੰਘ ਨੇ ਆਖਿਆ ਕਿ ਖਾਲਿਸਤਾਨ ਦੀ ਆਜ਼ਾਦੀ ਦੀ ਖੁਸ਼ਬੂ ਹੁਣ ਅਮਰੀਕਾ ਤੇ ਕੈਨੇਡਾ ਤੱਕ ਪਹੁੰਚ ਚੁੱਕੀ ਹੈ। ਸਿੱਖ ਫॉर ਜਸਟਿਸ ਨੇ ਭਾਰਤ ਵਿੱਚ ਖਾਲਿਸਤਾਨ ਰੈਫਰੈਂਡਮ ਲਈ ਵੋਟਰਸ ਦੀਆਂ ਰਜਿਸਟ੍ਰੇਸ਼ਨ ਸ਼ੁਰੂ ਕਰਨ ਦਾ ਐਲਾਨ ਵੀ ਕਰ ਦਿੱਤਾ ਹੈ। ਉਹਨਾਂ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਕਯਾਦਤ ਵਿੱਚ ਪਾਕ ਫੌਜ ਨੂੰ ਦੁਨੀਆ ਦੀ ਮਜ਼ਬੂਤ ਤਰੀਨ ਫੌਜਾਂ ਵਿੱਚੋਂ ਇੱਕ ਕਰਾਰ ਦਿੱਤਾ। ਵੀਡੀਓ ਲਿੰਕ ਪ੍ਰੈਸ ਕਾਨਫਰੰਸ ਦਾ ਅਹਿਵਾਲ ਦੱਸ ਰਹੇ ਨੇ ਇਹਤਸ਼ਾਮ ਮੁਫਤੀ। भारत विच खालिस्तान तहरीक जोर फड़ रही है। सिखां दी आलमी तंजीम सिख फॉर जस्टिस ने इंडिया विच खालिस्तान रेफरेंडम लई वोटरां दी रजिस्ट्रेशन शुरू करन दा ऐलान कर दिता। कराची प्रेस क्लब विच वीडियो लिंक दे जरिए प्रेस कॉन्फ्रेंस करदे होया गुरबतवंत सिंह ने आख्या कि पूरे इंडिया विच सिख वोटरां दी रजिस्ट्रेशन गुरुद्वारियां दे जरिए मरहलावार शुरू की जाएगी। जिदन पंजाब आजाद मुल्क बन के खालिस्तान बनता है उसे दिन कश्मीर आजाद होएगा और उस तो बाद जिन्नियां पंजाब दे खालिस्तान जिहड़ा है वो जिन्नियां तारीखां चलदियां पईयां हिंदुस्तान च जो भी कोई आजाद होना चाहता है कि तुसी अपना हिस्सा हिंदुस्तान तो लो ते एक उर्दिस्तान मुल्क जिहड़ा है वो बनाओ। सिखां दी आलमी तंजीम दे रहनुमा ने दावा कीता कि हिंदुस्तान दे 9 टुकड़े होणगे ते सब तो पहले पंजाब आजाद होवेगा। ਤੁਹਾਡੇ ਆਪ ਦੇ ਘਰ 'ਚ ਅੱਗ ਲੱਗੀ ਹੋਵੇ ਤੇ ਅੱਗ ਬੁਝਾਉਣ ਵਾਸਤੇ ਤੁਹਾਨੂੰ ਬਾਹਰੋਂ ਪਾਣੀ ਸੁੱਟਣਾ ਪੈਂਦਾ ਤਾਂ ਅੱਗ ਬੁਝਦੀ ਹੈ। ਉਹੀ ਕੰਮ ਅਸੀਂ ਕਰਦੇ ਪਏ ਆ। ਪੰਜਾਬ ਨੂੰ ਆਜ਼ਾਦ ਕਰਾਉਣ ਵਾਸਤੇ ਇਹ ਤਾਰੀਖ ਜਿਹੜੀ ਹੈਗੀ ਹੈ ਉਹ ਪੂਰੇ ਯੂਰਪ ਚੋਂ, ਪੂਰੇ ਨਾਰਥ ਅਮਰੀਕਾ ਚੋਂ ਤੇ ਪੂਰੇ ਕੰਟੀਨੈਂਟ ਇਵਨ ਆਸਟ੍ਰੇਲੀਆ ਜਿਹੜਾ ਨਿਊਜ਼ੀਲੈਂਡ ਉੱਥੋਂ ਚੱਲਦੀ ਪਈ ਹੈ। ਗੁਰਪਤਵੰਤ ਸਿੰਘ ਨੇ ਜਿੱਥੇ ਖੁੱਲੇ ਅਲਫਾਜ਼ ਵਿੱਚ ਭਾਰਤ ਨੂੰ ਹਰਾਮ ਰਿਆਸਤ ਕਰਾਰ ਦਿੱਤਾ ਉੱਥੇ ਹੀ ਪਾਕਿਸਤਾਨ ਨਾਲ ਯਕਜਹਿਤੀ ਦਾ ਇਜ਼ਹਾਰ ਵੀ ਕੀਤਾ। ਖਾਲਿਸਤਾਨ ਤਹਿਰੀਕ ਦੇ ਇਸ ਰਹਿਨੁਮਾ ਨੇ ਸਿੱਖ ਤਾਜਰਾਂ ਉੱਤੇ ਜ਼ੋਰ ਦਿੱਤਾ ਕਿ ਉਹ ਪਾਕਿਸਤਾਨੀ ਪੰਜਾਬ ਵਿੱਚ ਸਰਮਾਇਆਕਾਰੀ ਨੂੰ ਤਰਜੀਹ ਦੇਣ ਤੇ ਭਾਰਤ ਵਿੱਚ ਸਰਮਾਇਆਕਾਰੀ ਫੌਰੀ ਤੌਰ ਤੇ ਰੋਕ ਦੇਣ। ਇਹਤਸ਼ਾਮ ਮੁਫਤੀ, ਚੌਪਾਲ, कराची।